ਕੌਮਾਂਤਰੀ ਹਵਾਬਾਜ਼ੀ ਖੇਤਰ ਉੱਤੇ ਵਾਪਸੀ ਤਹਿਤ ਆਸਟ੍ਰੇਲੀਆਈ ਕੁਆਂਟਸ 에ਅਰਲਾਈਨ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਨੇ ਕਿਹਾ ਹੈ ਕਿ ਕੰਪਨੀ 22 ਦਸੰਬਰ 2021 ਤੋਂ ਮੈਲਬਰਨ ਦਿੱਲੀ ਤੱਕ ਇੱਕ ਬਿਲਕੁਲ ਨਵੇਂ ਹਵਾਈ ਯਾਤਰੀ ਮਾਰਗ ਨੂੰ ਪ੍ਰਵਾਨਗੀ ਦੇਣ ਜਾ ਰਹੀ ਹੈ। ਇਸ ਨਵੇਂ ਮਾਰਗ ਤੇ ਸਾਲ ਭਰ ਮੈਲਬਰਨ ਤੋਂ ਨਵੀਂ ਦਿੱਲੀ ਲਈ ਹਫ਼ਤੇ ਵਿੱਚ 4 ਉਡਾਣਾਂ ਹੋਣਗੀਆਂ ਜੋ ਸ਼ੁਰੂਆਤ 'ਚ ਐਡੀਲੇਡ ਰਾਹੀਂ ਸੰਚਾਲਿਤ ਹੋਣਗੀਆਂ। ਦਿੱਲੀ ਤੋਂ ਮੈਲਬਰਨ ਵਾਪਸੀ ਸਮੇਂ ਉਡਾਣਾਂ ਨਾਨ ਸਟਾਪ ਚੱਲਣਗੀਆਂ ਅਤੇ ਬ੍ਰਿਸਬਨ, ਸਿਡਨੀ ਅਤੇ ਕੈਨਬਰਾ ਲਈ ਉਸੇ ਦਿਨ ਦੇ ਘਰੇਲੂ ਕਨੈਕਸ਼ਨ ਵੀ ਮੁਹੱਈਆ ਹੋਣਗੇ। ਉਹਨਾਂ ਅਨੁਸਾਰ ਕੰਪਨੀ 6 ਦਸੰਬਰ ਤੋਂ ਦਿੱਲੀ ਸਿਡਨੀ ਵਿਚਕਾਰ 3 ਹਫ਼ਤਾਵਾਰੀ ਉਡਾਣਾਂ ਦਾ ਵੀ ਸੰਚਾਲਨ ਕਰੇਗੀ। ਨਵੇਂ ਰੂਟ ਦੀ ਘੋਸ਼ਣਾ ਕਰਦੇ ਹੋਏ ਐਲਨ ਜੋਇਸ ਨੇ ਕਿਹਾ ਹੈ ਕਿ ਸਿਡਨੀ ਦਿੱਲੀ ਰੂਟ ਨੇ ਆਸਟ੍ਰੇਲੀਆ ਛੱਡਣ ਵਾਲੀਆਂ ਉਡਾਣਾਂ ਲਈ ਸਭ ਤੋਂ ਤੇਜ਼ ਬੁਕਿੰਗ ਵਿੱਚ ਵਾਧਾ ਦੇਖਿਆ ਹੈ, ਜਿਸ ਨੇ ਕੈਰੀਅਰ ਨੂੰ ਮੈਲਬਰਨ ਤੋਂ ਸਿੱਧੀਆਂ ਉਡਾਣਾਂ ਦੀ ਪੇਸ਼ਕਸ਼ ਕਰਨ ਲਈ ਪ੍ਰੇਰਿਆ ਹੈ। ਗੌਰਤਲਬ ਹੈ ਕਿ ਲਗਭਗ ਇੱਕ ਦਹਾਕੇ ਤੋਂ ਮੈਲਬਰਨ ਅਤੇ ਦਿੱਲੀ ਵਿਚਕਾਰ ਕੁਆਂਟਸ ਦੀ ਸਿੱਧੀ ਉਡਾਣ ਨਹੀਂ ਹੋਈ ਹੈ। ਉਧਰ ਸੂਬਾ ਵਿਕਟੋਰੀਆ ਦੇ ਸੈਰ ਸਪਾਟਾ ਅਤੇ ਵਪਾਰ ਮੰਤਰੀ ਮਾਰਟਿਨ ਪਾਕੂਲਾ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਹਵਾਬਾਜ਼ੀ ਖੇਤਰ ਦੀ ਰਿਕਵਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 6700 ਲੋਕ ਕੰਮ ਕਰਦੇ ਨੇ। ਉਹਨਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇੱਕ ਸਾਲ ਵਿੱਚ 3 ਮਾਮਲਿਆਂ ਤੋਂ ਵੱਧ ਅੰਤਰਰਾਸ਼ਟਰੀ ਸੈਲਾਨੀ ਵਿਕਟੋਰੀਆ ਆਏ। ਇਸ ਦੀ ਆਰਥਿਕਤਾ ਵਿੱਚ $8.8 ਬਿਲੀਅਨ ਦਾ ਯੋਗਦਾਨ ਪਾਇਆ ਅਤੇ ਹੁਣ ਮੈਲਬਰਨ ਦਿੱਲੀ ਉਡਾਣ ਵਪਾਰ, ਸੈਰ ਸਪਾਟਾ, ਅੰਤਰਰਾਸ਼ਟਰੀ ਸਿੱਖਿਆ ਅਤੇ ਹੁਨਰਮੰਦ ਪ੍ਰਵਾਸ ਨੂੰ ਹੁਲਾਰਾ ਦੇਵੇਗੀ। ਜ਼ਿਕਰਯੋਗ ਹੈ ਕਿ ਕਤਰ, ਸ਼੍ਰੀਲੰਕਾ, ਅਮੀਰਾਤ, ਇਤਿਹਾਦ ਅਤੇ 에ਅਰ ਇੰਡੀਆ ਸਮੇਤ ਬਹੁਤ ਸਾਰੀਆਂ ਵਿਸ਼ੇਸ਼ ਉਡਾਣਾਂ ਪਹਿਲਾਂ ਹੀ ਭਾਰਤ ਅਤੇ ਆਸਟ੍ਰੇਲੀਆ ਨੂੰ ਜੋੜਦੀਆਂ ਨੇ, ਪਰ ਮੈਲਬਰਨ ਦਿੱਲੀ ਵਿਚਕਾਰ ਫਿਲਹਾਲ ਕੋਈ ਸਿੱਧੀ ਉਡਾਣ ਨਹੀਂ ਚੱਲ ਰਹੀ ਹੈ।